ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਤਾਈ ਦੀ ਆਖਰੀ ਕਿਸ਼ਤ। ਹਫੀਜ਼ ਦੇ ਚੰਗੇ ਸੁਭਾਅ ਪਾਰੋਂ ਤੇ ਕੁਝ ਕਰਨਲ ਹਬੀਬੁੱਲਾ ਦੀ ਹਮਾਇਤ ਤੇ ਕੋਸ਼ਿਸ਼ ਪਾਰੋਂ ਜੇਲ੍ਹ ਤੋਂ ਰਿਹਾਈ ਮਿਲ ਗਈ ਤੇ ਉਹ ਬੜਾ ਖੁਸ਼ ਹੋਇਆ। ਹੁਣ ਉਹਨੇ ਪੱਕਾ ਫੈਸਲਾ ਕਰ ਲਿਆ ਸੀ ਕਿ ਸਕੀਨਾ ਤੇ ਦਿਲਾਵਰ ਨੂੰ ਹੋਰ ਦੁੱਖਾਂ ਤੋਂ ਬਚਾਉਣ ਲਈ ਮੈਨੂੰ ਭਾਵੇਂ ਤਾਏ ਦਾ ਵੀ ਪਿਆ ਤੇ ਮੈਂ ਢਿੱਲ ਨਹੀਂ ਕਰਨੀ। ਦਿਲਾਵਰ ਨੂੰ ਕੁੱਛੜ ਚੁੱਕੀ ਤਾਈ ਤੇਜ਼ੀ ਨਾਲ ਟੇਸ਼ਨ ਵੱਲ ਵੱਧ ਰਹੀ ਸੀ। ਉਹਦੀਆਂ ਅੱਖਾਂ ਵਿੱਚ ਅਥਰੂ ਨਹੀਂ ਸਨ, ਪਰ ਚਿਹਰੇ ਉੱਤੇ ਦੁੱਖ, ਗੁੱਸੇ ਤੇ ਕਰਬ ਦੇ ਗੂੜੇ ਪਰਛਾਵੇਂ ਉਭਰੇ ਹੋਏ ਸਨ। ਛੇਤੀ ਤੋਂ ਛੇਤੀ ਟੇਸ਼ਨ ਤੀਕਰ ਅਪੜਨ ਲਈ ਆਮ ਰਾਹ ਤੋਂ ਹਟ ਕੇ ਟੇਸ਼ਨ ਦੀ ਸੀਧ ਵੱਲ ਪੈੜੀਆਂ ਬਨੀਆਂ ਵਿੱਚੋਂ ਲੰਘਣ ਨਾਲ ਚਿੱਕੜ ਖੋਬੇ ਨਾਲ ਉਹਦੀਆਂ ਲੱਤਾਂ ਵੀ ਲਿਬੜ ਗਈਆਂ ਤੇ ਚਿੱਕੜ ਦੀਆਂ ਛਿੱਟਾਂ ਤਨ ਦੇ ਦੂਜਿਆਂ ਕੱਪੜਿਆਂ ਤੇ ਮੂੰਹ ਉੱਤੇ ਵੀ ਪਈਆਂ। ਤਾਈ ਚਿੱਕੜ ਖੋਬੇ ਤੇ ਰਾਹ ਦੀ ਔਕੜਾਂ ਦੀ ਕੋਈ ਪਰਵਾਹ ਨਾ ਕੀਤੀ। ਉਹ ਆਪਣੇ ਪੇਕੇ ਪਿੰਡ ਨੂੰ ਜਾਣ ਵਾਲੀ ਰੇਲ ਦੇ ਆਉਣ ਤੋਂ ਪਹਿਲਾਂ ਟੇਸ਼ਨ ਅਪਣਨਾ ਚਾਹੁੰਦੀ ਸੀ। ਉਹਦਾ ਅੰਦਾਜ਼ਾ ਸੀ ਕਿ ਸ਼ਹਿਰੋਂ ਆਉਣ ਵਾਲੀ ਉਸ ਰੇਲ ਦਾ ਇੱਕੋ ਹੀ ਵੇਲਾ ਹੈ। ਤਾਈ ਦੇ ਪੇਕੇ ਜੁੱਗੇ ਵਿੱਚੋਂ ਭਾਵੇਂ ਉਹਦਾ ਕੋਈ ਬਿਰਾ ਜਿਉਂਦਾ ਨਹੀਂ ਸੀ ਰਿਹਾ, ਆਪਣੀ ਹਯਾਤੀ ਹੰਢਾ ਕੇ ਗੁਜ਼ਰੇ ਸਨ, ਪਰ ਉਹਨਾਂ ਦੀ ਔਲਾਦ ਤੇ ਚੰਗੀ ਭਲੀ ਖਾਂਦੀ ਪੀਂਦੀ ਤੇ ਆਪਣੀ ਗੱਲਬਾਤ ਵਾਲੀ ਏ। ਤਾਈ ਚਾਹੁੰਦੀ ਤੇ ਸੀ ਕਿ ਇਮਾਮ ਦੀਨ ਦੀ ਸ਼ਰੀਕਾ ਬਿਰਾਦਰੀ ਸਾਹਮਣੇ ਉਹਦਾ ਗੇਦੀਪੁਣਾ ਦੱਸ ਕੇ ਸ਼ਰਮਾਵੇ, ਪਰ ਫਿਰ ਉਹਨੂੰ ਖਿਆਲ ਆਇਆ ਸ਼ਰੀਕੇ ਸਾਹਮਣੇ ਆਪਣੇ ਮਜਾਜ਼ੀ ਖੁਦਾ ਨੂੰ ਬੇਇੱਜ਼ਤ ਕਰਨ ਤੋਂ ਪਹਿਲੇ ਆਪਣੇ ਪੇਕੇ ਜੁੱਗੇ ਨੂੰ ਆਵਾਜ਼ ਮਾਰ ਕੇ ਤੇ ਵੇਖਾਂ, ਕੱਲ ਨੂੰ ਕੋਈ ਇਹ ਨਾ ਆਖੇ ਤਾਈ ਬਿਰਾਵਾਂ ਦੀ ਔਲਾਦ ਨੂੰ ਵੰਗਾਰਿਆ ਨਹੀਂ, ਪੇਕੇ ਜੁੱਗੇ ਦੀ ਧੀ ਨਹੀਂ ਬਣੀ। ਭਾਵੇਂ ਤਾਈ ਨੂੰ ਭਤੀਜਿਆਂ ਕੋਲੋਂ ਕੋਈ ਬਹੁਤੀ ਆਸ ਨਹੀਂ ਸੀ, ਪਰ ਫਿਰ ਵੀ ਉਸ ਧੀਆਂ ਵਾਂਗ ਆਪਣੇ ਪੇਕਿਆਂ ਨੂੰ ਪਹਿਲੇ ਆਪਣਾ ਦੁੱਖ ਦੱਸਣ ਦਾ ਮੱਤਾ ਪਕਾ ਲਿਆ। ਫਿਰ ਬਾਅਦ ਵਿੱਚ ਸ਼ਰੀਕੇ ਬਿਰਾਦਰੀ ਨੂੰ ਸੱਦਾ ਦਿੱਤਾ ਜਾਵੇਗਾ। ਰੇਲ ਅਜੇ ਨਹੀਂ ਸੀ ਆਈ। ਤਾਈ ਟੇਸ਼ਨ ਦੇ ਪਲੇਟਫਾਰਮ ਉੱਤੇ ਅੱਪੜ ਗਈ। ਉਸ ਦਿਲਾਵਰ ਨੂੰ ਇੱਕ ਬੈਂਚ ਉੱਤੇ ਬਿਠਾ ਕੇ ਆਪਣੇ ਕੱਪੜੇ ਝਾੜਨ ਦੀ ਕੋਸ਼ਿਸ਼ ਕੀਤੀ। ਆਪਣੇ ਦਫ਼ਤਰ ਦੇ ਸ਼ੀਸ਼ੇ ਵਿੱਚੋਂ ਟੇਸ਼ਨ ਮਾਸਟਰ ਹਨੀਫ ਤਾਈ ਨੂੰ ਮਾੜੀ ਹਾਲਤ ਵਿੱਚ ਵੇਖਿਆ ਤਾਂ ਉਹ ਉੱਠ ਕੇ ਆ ਗਿਆ। ਹੈਰਾਨੀ ਤੇ ਫਿਕਰਮੰਦੀ ਨਾਲ ਪੁੱਛਿਆ, ਤਾਈ ਖੈਰ ਤੇ ਹੈ? ਇਹ ਚਿੱਕੜ ਖੋਬਾ ਤੇ ਤੇਰੀ ਪਰੇਸ਼ਾਨੀ ਦਾ ਕੀ ਕਾਰਨ ਹੈ? ਮੈਨੂੰ ਨੂਰੇਵਾਲ ਦੀ ਟਿਕਟ ਲੈ ਦੇ। ਮਾਸਟਰ ਪੁੱਤਰ, ਰੇਲ ਅਜੇ ਲੰਘੀ ਤੇ ਨਹੀਂ? ਨਹੀਂ ਤਾਈ, ਰੇਲ ਅਜੇ ਨਹੀਂ ਆਈ, 2 ਘੰਟੇ ਲੇਟ ਆਵੇਗੀ। ਪਰ ਤੂੰ ਦੱਸ ਤੇ ਸਹੀ ਕੀ ਗੱਲ ਹੋਈ ਜੋ ਤੂੰ... ਕੋਈ ਗੱਲ ਨਹੀਂ ਪੁੱਤਰ, ਨੂਰੇਵਾਲ ਮੇਰਾ ਪੇਕਾ ਪਿੰਡ ਏ, ਟੁੱਟੀਆਂ ਬਾਹਾਂ ਗੱਲ ਨੂੰ ਹੀ ਆਉਂਦੀਆਂ ਨੇ। ਤਾਈ ਦੀ ਇਹ ਅਫਸੁਰਦਾ ਗੱਲ ਸੁਣ ਕੇ ਟੇਸ਼ਨ ਮਾਸਟਰ ਆਖਿਆ, ਤਾਈ ਅਸੀਂ ਮਾਂ ਤੋਂ ਜ਼ਿਆਦਾ ਅਦਬ ਤੇਰਾ ਕਰਨੇ ਆ, ਤੂੰ ਸਾਨੂੰ ਦੱਸ ਤੇ ਸਹੀ। ਸੱਚ ਪੁੱਛੇ ਤਾਂ ਮੈਂ ਤੇ ਮਾਸਟਰ ਅਸਗਰ ਤੇ ਮੇਰੀ ਵਹੁਟੀ ਜਮੀਲਾ ਤੈਨੂੰ ਆਪਣਾ ਪੇਕਾ ਜੁਗਾ ਸਮਝਨੇ ਆ। ਤੇਰੀ ਹਿੰਮਤ ਵੇਖ ਕੇ ਸਾਡਾ ਹੌਸਲਾ ਵੱਧਦਾ ਏ। ਜਿਉਂਦੇ ਰਹੋ ਪੁੱਤਰੋ, ਮੇਰਾ ਦੁੱਖ ਤੁਹਾਡੇ ਵਾਲਾ ਨਹੀਂ। ਜਦ ਹਫੀਜ਼ ਕੋਲੋਂ ਮੇਰੇ ਦੁੱਖ ਦਾ ਭਾਰ ਨਹੀਂ ਚੁੱਕਿਆ ਗਿਆ, ਤੁਹਾਨੂੰ ਕੀ ਆਖਾਂ? ਟੇਸ਼ਨ ਮਾਸਟਰ ਸਮਝ ਗਿਆ ਗੱਲ ਕੋਈ ਬਹੁਤੀ ਔਖੀ ਏ ਜੋ ਤਾਈ ਅੱਜ ਇੰਨੀ ਦੁਖੀ ਹੋਈ ਏ। ਫਿਰ ਵੀ ਤਾਈ ਕੁਝ ਦੱਸ ਤੇ ਸਹੀ। ਹਾਂ, ਇੱਕ ਖਬਰ ਜਿਹੜੀ ਪਿੰਡ ਵਿੱਚ ਸਭ ਤੋਂ ਪਹਿਲਾਂ ਤੈਨੂੰ ਦੱਸਣ ਲਈ ਮਾਸਟਰ ਅਸਗਰ ਫੋਨ ਕਰਕੇ ਆਖਿਆ ਏ ਕਿ ਤਾਈ ਨੂੰ ਆਖੀ ਜੀਰੇ ਦੀ ਜ਼ਮਾਨਤ ਕਰਵਾ ਲਈਏ ਤੇ ਹੁਣ ਉਹ ਇਸੇ ਗੱਡੀ ਉੱਤੇ ਦੋਵੇਂ ਆ ਰਹੇ ਨੇ। ਤਾਈ ਆ ਮੇਰੇ ਦਫ਼ਤਰ ਵਿੱਚ ਆ ਕੇ ਬਹਿ। ਦਿਲਾਵਰ ਨੂੰ ਕੁਝ ਖਿਲਾਉਣ ਲਈ ਘਰੋਂ ਮੰਗਵਾ ਲੈਨੇ ਆ ਤੇ ਤੂੰ ਵੀ ਲੀੜਿਆਂ ਤੋਂ ਚਿੱਕੜ ਸਾਫ਼ ਕਰ ਲੈ। ਨੂਰੇਵਾਲ ਨੂੰ ਜਾਣ ਵਾਲੀ ਗੱਡੀ ਅਜੇ 2 ਘੰਟੇ ਲੇਟ ਏ। ਕੋਈ ਗੱਲ ਨਹੀਂ ਪੁੱਤਰਾ, ਮੈਂ ਬੈਂਚ ਉੱਤੇ ਬਹਿ ਕੇ ਰੇਲ ਨੂੰ ਉਡੀਕ ਲੈਨੀ ਆ। ਜੀਰੇ ਦੀ ਜ਼ਮਾਨਤ ਹੋ ਗਈ ਏ, ਚੰਗਾ ਹੋਇਆ, ਵਿਚਾਰਾ ਬੇਗੁਨਾਹ ਸੀ। ਚੇਅਰਮੈਨ ਦੇ ਦਬਾਅ ਪਰ ਉਹ ਜੁਰਮ ਆਪਣੇ ਸਿਰ ਉਸ ਲੈ ਲਿਆ ਸੀ। ਟੇਸ਼ਨ ਮਾਸਟਰ ਸਮਝ ਗਿਆ ਤਾਈ ਆਪਣਾ ਦੁੱਖ ਕਿਸੇ ਹੋਰ ਨੂੰ ਦੱਸਣਾ ਨਹੀਂ ਚਾਹੁੰਦੀ। ਉਸ ਇੱਕ ਕੁੱਲੀ ਨੂੰ ਕੋਲ ਬੁਲਾ ਕੇ ਆਖਿਆ, ਆਰਫ ਉੱਥੋਂ ਇੱਕ ਬਾਲਟੀ ਪਾਣੀ ਤੇ ਸਾਬਣ ਫੜ ਲਿਆ। ਦੂਜਾ ਰਾਮੇ ਨੂੰ ਆਖੀ ਇੱਕ ਜੱਗ ਵਿੱਚ ਠੰਡਾ ਪਾਣੀ ਤੇ ਗਿਲਾਸ ਇੱਥੇ ਲਿਆ ਦੇਵੇ। ਇੰਨੀ ਗੱਲ ਆ ਕੇ ਟੇਸ਼ਨ ਮਾਸਟਰ ਫੇਰ ਆਪਣੇ ਦਫ਼ਤਰ ਵਿੱਚ ਵੜ ਗਿਆ। ਕਿਉਂ ਜੋ ਸ਼ਹਿਰੋਂ ਆਉਣ ਵਾਲੀ ਗੱਡੀ 5 ਮਿੰਟਾਂ ਵਿੱਚ ਅੱਪੜ ਰਹੀ ਸੀ। ਕੋਈ ਸਵਾਰੀਆਂ ਟਿਕਟਾਂ ਖਰੀਦ ਕੇ ਰੇਲ ਦੀ ਉਡੀਕ ਵਿੱਚ ਬੈਠੀਆਂ ਹੋਈਆਂ ਸਨ। ਆਉਣ ਵਾਲੀ ਰੇਲ ਵਾਸਤੇ ਸਿਗਨਲ ਡਾਊਨ ਹੋਏ ਤਾਂ ਉਡੀਕ ਵਿੱਚ ਬੈਠੇ ਲੋਕ ਆਪਣੇ ਸਮਾਨ ਨੂੰ ਤਿਆਰ ਕਰਨ ਲੱਗ ਪਏ। ਕੁਝ ਲੋਕਾਂ ਤਾਂ ਇੱਥੋਂ ਵੱਡੇ ਪੱਠਿਆਂ ਦੀਆਂ ਪੰਡਾਂ ਬੰਨ ਕੇ ਪਲੇਟਫਾਰਮ ਉੱਤੇ ਰੱਖੀਆਂ ਹੋਈਆਂ ਸਨ, ਜਿਹੜੀਆਂ ਅਗਲੇ ਟੇਸ਼ਨ ਤੀਕਰ ਲੈ ਜਾਣੀਆਂ ਸਨ। ਦੋਵਾਂ ਟੇਸ਼ਨਾਂ ਦੇ ਮਾਸਟਰਾਂ ਨਾਲ ਵਾਕਫਕਾਰੀ ਤੇ ਚੰਗੇ ਮੇਲ ਮਿਲਾਪ ਕਾਰਨ ਆਪਣੀ ਇੱਕ ਟਿਕਟ ਨਾਲ ਹੀ ਪੰਡ ਪੱਠਿਆਂ ਦੀ ਵੀ ਲੈ ਜਾਂਦੇ। ਇਹ ਰੋਜ਼ ਦਾ ਕੰਮ ਸੀ। ਰੇਲ ਦੂਰੋਂ ਕੂਕਾਂ ਮਾਰਦੀ ਤੇ ਧੂਆਂ ਛੱਡਦੀ ਅੱਗੇ ਹੀ ਅੱਗੇ ਵੱਧਦੀ ਆ ਰਹੀ ਏ। ਉਡੀਕਦੇ ਮੁਸਾਫਰ ਉੱਠ ਖਲੋਤੇ। ਵੇਖਦਿਆਂ ਗੱਡੀ ਟੇਸ਼ਨ ਉੱਤੇ ਆਣ ਖਲੋਤੀ। ਥੋੜੇ ਮੁਸਾਫਰ ਉਤਰੇ ਤੇ ਥੋੜੇ ਹੀ ਚੜੇ। ਤਾਈ ਵਾਲੇ ਬੈਂਚ ਸਾਹਮਣੇ ਡੱਬੇ ਵਿੱਚੋਂ ਜੀਰਾ ਤੇ ਮਾਸਟਰ ਅਸਗਰ ਮੁਸਕਰਾਉਂਦੇ ਉਤਰੇ। ਤਾਈ ਨੂੰ ਬੈਠਿਆਂ ਵੇਖ ਕੇ ਦੋਵੇਂ ਹੈਰਾਨ ਹੋਏ ਕਿ ਇਸ ਵੇਲੇ ਤਾਈ ਕਿਸ ਉਡੀਕ ਵਿੱਚ ਏ। ਰੇਲ ਚਲੀ ਗਈ।
ਜੀਰਾ ਤੇ ਮਾਸਟਰ ਅਸਗਰ ਨੂੰ ਵੇਖ ਕੇ ਟੇਸ਼ਨ ਮਾਸਟਰ ਵੀ ਦਫ਼ਤਰੋਂ ਬਾਹਰ ਨਿਕਲ ਆਇਆ। ਜੀਰੇ ਆਉਂਦਿਆਂ ਤਾਈ ਨੂੰ ਸਲਾਮ ਕੀਤਾ, ਨਾਲ ਮਾਸਟਰ ਅਸਗਰ ਵੀ ਸਲਾਮ ਆਖਿਆ। ਦੋਵਾਂ ਦੇ ਮੂੰਹ ਇੱਕੋ ਵਾਰ ਨਿਕਲਿਆ, ਤਾਈ ਇਸ ਵੇਲੇ ਤੂੰ ਇਸ ਹਾਲ ਵਿੱਚ ਖੈਰ ਤੇ ਹੈ? ਖੈਰ ਨਹੀਂ, ਪਰ ਤਾਈ ਦੱਸ ਵੀ ਨਹੀਂ ਰਹੀ, ਮੈਂ ਪੁੱਛ ਬੈਠਾ ਵਾਂ। ਨੇੜੇ ਆਉਂਦਿਆਂ ਮਾਸਟਰ ਹਨੀਫ ਆਖਿਆ ਤੇ ਨਾਲ ਹੀ ਜੀਰੇ ਨੂੰ ਜੱਫੀ ਪਾ ਕੇ ਮਿਲਿਆ, ਜ਼ਮਾਨਤ ਦੀ ਮੁਬਾਰਕਬਾਦ ਦਿੱਤੀ। ਤਾਈ ਵੀ ਆਖਿਆ, ਮੁਬਾਰਕ ਹੋਵੇ ਜੀਰੇ ਪੁੱਤਰ, ਚੰਗਾ ਕੀਤੇ ਜੋ ਤੂੰ ਵਾਪਸ ਪਰਤ ਆਇਆ ਹੈ। ਜਵਾਬ ਵਿੱਚ ਝੱਟ ਜੀਰੇ ਆਖਿਆ, ਤਾਈ ਅੱਲਾ ਕੀਤਾ ਤੇ ਸਾਡਾ ਹਫੀਜ਼ ਵੀ ਪਰਤ ਆਵੇਗਾ। ਹੁਣ ਪਰਤੇ ਭਾਵੇਂ ਨਾ ਪਰਤੇ, ਸਕੀਨਾ ਨੂੰ ਤੇ ਉਹ ਧੱਕੋ ਧੱਕੀ ਮੇਰੇ ਘਰੋਂ ਲੈ ਗਏ ਨੇ। ਤਾਈ ਦੇ ਆਖਣ ਉੱਤੇ ਤਿੰਨਾਂ ਦੇ ਮੂੰਹ ਇੱਕੋ ਵਾਰੀ ਨਿਕਲਿਆ, ਉਹ ਕੌਣ? ਕਿਹਦੀ ਮਜਾਲ ਸੀ ਜੋ ਤਾਈ ਦੇ ਘਰ ਪੈਰ ਪਾਵੇ? ਜੀਰੇ ਕੰਬਦੀ ਆਵਾਜ਼ ਵਿੱਚ ਆਖਿਆ, ਦੋਸਾ ਸੀ ਜਾਂ ਗਨੀ, ਮੈਂ ਧੌਣ ਵੜ ਸੁੱਟਾਂਗਾ। ਤਾਈ ਜੇਲ੍ਹ ਰਹਿ ਕੇ ਮੈਂ ਸਾਰੇ ਡਰ ਲਾ ਆਇਆ ਵਾਂ, ਮੈਂ ਘਰ ਨਹੀਂ ਸਾਂ ਪੁੱਤਰ। ਦੋਸਾ ਤੇ ਗਨੀ ਇਹ ਵਾਰ ਕਰ ਗਏ। ਚੱਲ ਤਾਈ ਆ ਵੇਖਨੇ ਆ ਉਹਨਾਂ ਦੋਵਾਂ ਦੀ। ਤੇ ਜੀਰੇ ਗੁੱਸਾ ਵਿਖਾਇਆ। ਤਾਈ ਨੂੰ ਬਾਹੋਂ ਫੜ ਕੇ ਉਠਾ ਲਿਆ। ਮਾਸਟਰ ਅਸਗਰ ਝਟ ਕਰਕੇ ਦਿਲਾਵਰ ਨੂੰ ਚੁੱਕ ਲਿਆ ਤੇ ਟੁਰ ਪਏ। ਜਾਂਦਿਆਂ ਨੂੰ ਪਿੱਛੋਂ ਮਾਸਟਰ ਹਨੀਫ ਆਖਿਆ, ਮਾਸਟਰ ਅਸਗਰ ਹੌਸਲੇ ਨਾਲ, ਕੋਈ ਗੈਰ ਕਾਨੂੰਨੀ ਐਕਸ਼ਨ ਨਾ ਕੀਤਾ ਜਾਵੇ। ਮੈਂ ਆਪਣੇ ਸਹੁਰੇ ਨਾਲ ਫੋਨ ਉੱਤੇ ਗੱਲ ਕਰਨਾ। ਟੇਸ਼ਨ ਮਾਸਟਰ ਦਾ ਸਹੁਰਾ ਇਫਤਖਾਰ ਰਿਟਾਇਰਡ SPA ਤੇ ਅੱਜ ਕੱਲ੍ਹ ਉਹਦਾ ਸਿਆਸੀ ਲੋਕਾਂ ਨਾਲ ਉੱਠਣ ਬੈਠਣ ਵਾਹ ਬਣਿਆ ਹੋਇਆ ਹੈ। ਸਕੀਨਾ ਗਨੀ ਦੇ ਵਿਹੜੇ ਗੁੰਮਸੁੰਮ ਇੰਜ ਬੈਠੀ ਏ ਜਿਵੇਂ ਕਿਸੇ ਸਦਮੇ ਪਾਰੋਂ ਕੋਈ ਬੇਜਾਨ ਪੱਥਰ ਦਾ ਬੁੱਤ ਪਿਆ ਹੈ। ਨਾ ਅੱਖਾਂ ਵਿੱਚ ਹਰਕਤ, ਨਾ ਸਾਹਾਂ ਵਿੱਚ ਤੇਜ਼ੀ। ਖਬਰੇ ਨਬਜ਼ ਵੀ ਬੜੀ ਕਮਜ਼ੋਰ ਚੱਲ ਰਹੀ ਹੋਣੀ ਏ। ਦੋਸਾ ਤੇ ਗਨੀ ਸਕੀਨਾ ਦੀਆਂ ਇੰਜ ਮਿੰਨਤਾਂ ਕਰ ਰਹੇ ਨੇ ਜਿਵੇਂ ਹਿੰਦੂ ਆਪਣੇ ਕਿਸੇ ਅਵਤਾਰ ਦੇ ਬੁੱਤ ਸਾਹਮਣੇ ਹੱਥ ਜੋੜੀ ਖਲੋ ਕੇ ਆਪਣੀਆਂ ਰੀਝਾਂ ਦੱਸ ਕੇ ਪੂਰੀ ਹੋਣ ਦੀ ਬਿਨਤੀ ਕਰਦੇ ਨੇ। ਗਨੀ ਆਖ ਰਿਹਾ ਸੀ, ਵੇਖ ਦੀਏ, ਮੈਂ ਤੇਰਾ ਮਾਮਾ, ਤੇਰਾ ਸੱਜਣ ਆ, ਦੁਸ਼ਮਣ ਨਹੀਂ। ਤੇਰੀ ਮਾਂ ਨੂੰ ਵੀ ਪਾਲਿਆ ਪੋਸਿਆ ਤੇ ਤੈਨੂੰ ਵੀ ਹੱਥ ਦਾ ਛਾਲਾ ਬਣਾ ਕੇ ਰੱਖਿਆ। ਕੋਈ ਦੁੱਖ ਪੀੜ ਮੈਂ ਤੈਨੂੰ ਨਹੀਂ ਆਉਣ ਦਿੱਤੀ। ਅੱਜ ਤੇਰਾ ਦੁੱਖ ਵੇਖ ਕੇ ਮੇਰੇ ਕਲੇਜੇ ਨੂੰ ਰੁੱਗ ਭਰੀਂਦਾ ਏ। ਉਸ ਬਦਜ਼ਾਤ ਹਫੀਜ਼ ਹੁਣ ਪਰਤ ਕੇ ਨਹੀਂ ਆਉਣਾ। ਉਹ ਤੈਨੂੰ ਇੱਥੇ ਛੱਡ ਕੇ ਨਸ ਗਿਆ ਏ। ਹੁਣ ਤੂੰ ਉਹਦੀ ਉਡੀਕ ਛੱਡ ਦੇ। ਇਹ ਹੀ ਭਲਾ ਏ ਤੇਰਾ। ਪਹਾੜ ਜਿੱਡੀ ਅਜੇ ਉਮਰ ਪਈ ਏ ਤੇਰੀ। ਮੈਂ ਵੀ ਤੈਨੂੰ ਮਾਫ ਕੀਤਾ। ਜੁੱਡੂ ਦੋਸੇ ਨੇੜੇ ਹੋ ਕੇ ਆਖਿਆ, ਭੁੱਲ ਬੰਦਿਆਂ ਕੋਲੋਂ ਹੋ ਜਾਂਦੀ ਏ। ਤੇਰੇ ਵਾਸਤੇ ਮੇਰੇ ਮਨ ਵਿੱਚ ਕੋਈ ਮੈਲ ਨਹੀਂ। ਤੇਰੇ ਦਿਲਾਵਰ ਨੂੰ ਬੇਸ਼ੱਕ ਤੂੰ ਆਪਣੇ ਕੋਲ ਬੁਲਾ ਲੈ, ਮੈਨੂੰ ਕੋਈ ਸ਼ਿਕਾਇਤ ਨਹੀਂ। ਪਰ ਸਕੀਨਾ ਤੇ ਗੁੰਮਸੁੰਮ ਸੀ, ਜਿਵੇਂ ਕੁਝ ਵੇਖਿਆ ਜਾਂ ਸੁਣਿਆ ਹੀ ਨਾ ਹੋਵੇ। ਮੌਲਵੀ ਆ ਕੇ ਅਸਲਾਮ ਅਲੈਕੁਮ ਆਖਿਆ ਤਾਂ ਦੋਸੇ ਝਟ ਅੱਗੇ ਹੋ ਕੇ ਉਹਨੂੰ ਜੀ ਆਇਆਂ ਨੂੰ ਆਖਿਆ ਤੇ ਸਕੀਨਾ ਦੇ ਨੇੜੇ ਬਿਠਾ ਕੇ ਬੋਲਿਆ, ਮੀਆਂ ਜੀ ਸਕੀਨਾ ਨੂੰ ਦੱਸੋ, ਸ਼ਰੀਅਤ ਇਸ ਸਿਲਸਿਲੇ ਵਿੱਚ ਕੋਈ ਰੁਕਾਵਟ ਨਹੀਂ ਪਾਉਂਦੀ। ਰੱਬ ਦਾ ਨਾਂ ਲੈ ਕੇ ਮੇਰੇ ਨਾਲ ਨਿਕਾਹ ਪੜ੍ਹਾ ਦਿਓ। ਹਾਂ, ਸ਼ਰੀਅਤ ਤੇ ਇਹੋ ਆਖਦੀ ਏ। ਮੌਲਵੀ ਸ਼ਰੀ ਮਸਲੇ ਦੀ ਦੱਸ ਪਾਈ ਕਿ ਜਿਸ ਸਵਾਣੀ ਦਾ ਖਾਵੰਦ 6 ਮਹੀਨੇ ਤੋਂ ਜ਼ਿਆਦਾ ਘਰੋਂ ਬਾਹਰ ਰਵੇ ਤੇ ਕੋਈ ਅਤਾ ਪਤਾ ਜਾਂ ਜਿਉਂਦੇ ਹੋਏ ਦੀ ਖਬਰ ਨਾ ਲੱਗੇ ਤੇ ਉਸ ਸਵਾਣੀ ਨੂੰ ਤਲਾਕ ਆਪਣੇ ਆਪ ਹੋ ਜਾਂਦੀ ਏ। ਤੇ ਫਿਰ ਉਸ ਸਵਾਣੀ ਉੱਤੇ ਦੀਨ ਜ਼ੋਰ ਦਿੰਦਾ ਏ ਉਹ ਛੇਤੀ ਤੋਂ ਛੇਤੀ ਦੂਜਾ ਨਿਕਾਹ ਕਰਕੇ ਸ਼ਰੀ ਜੀਵਨ ਹੰਡਾਵੇ। ਅੱਲਾ ਤੁਹਾਡਾ ਭਲਾ ਕਰੇ ਮੀਆਂ ਜੀ। ਦੋਸਾ ਖੁਸ਼ ਹੋਇਆ। ਹੁਣ ਨਿਕਾਹ ਪੜਾਉਣਾ ਸ਼ੁਰੂ ਕਰੋ। ਜੀਰੇ, ਤਾਈ ਤੇ ਮਾਸਟਰ ਅਸਗਰ ਦਿਲਾਵਰ ਨੂੰ ਚੁੱਕੀ ਗਨੀ ਦੇ ਵਿਹੜੇ ਦਾਖਲ ਹੁੰਦਿਆਂ ਨੂੰ ਪਹਿਲੇ ਦੋਸੇ ਵੇਖ ਲਿਆ। ਉਹ ਜੀਰੇ ਦੇ ਬਦਲੇ ਰੰਗ ਢੰਗ ਵੇਖ ਕੇ ਡਰ ਗਿਆ। ਗਨੀ ਦਾ ਵੀ ਰੰਗ ਉੱਡ ਗਿਆ। ਜੀਰੇ ਆਉਂਦੇ ਹੀ ਆਖਿਆ, ਮੈਂ ਤੇ ਜੇਲ੍ਹ ਵਿੱਚ ਰਹਿ ਕੇ ਸਾਰੇ ਝਾਕੇ ਜਾਗ ਆਇਆ ਵਾਂ। ਜੀਰਾ ਗੁੱਸੇ ਨਾਲ ਦੋਸੇ ਵੱਲ ਉਲਰਿਆ ਤਾਂ ਦੋਸਾ ਛੇਤੀ ਨਾਲ ਭੱਜ ਉੱਠਿਆ। 4 ਦੀਵਾਰੀ ਦੀ ਛੋਟੀ ਕੰਧ ਟੱਪਦਿਆਂ ਪਿੱਛੋਂ ਜੀਰੇ ਇੱਟ ਪਕੜ ਕੇ ਮਾਰੀ ਤੇ ਸਹੀ, ਪਰ ਦੋਸਾ ਬਚ ਕੇ ਨਸ ਜਾਵਣ ਵਿੱਚ ਕਾਮਯਾਬ ਹੋ ਗਿਆ। ਗਨੀ ਤਾਈ ਅੱਗੇ ਹੱਥ ਜੋੜ ਕੇ ਆਖਿਆ, ਤਾਈ ਮੈਂ ਆਪਣੀ ਬਣੇਵੀਂ ਨੂੰ ਆਪਣੇ ਘਰ ਹੀ ਲਿਆਂਦਾ ਏ। ਦਿਲਾਵਰ ਮਾਂ ਕੋਲ ਜਾ ਬੈਠਾ, ਪਰ ਮਾਂ ਨੂੰ ਤੇ ਜਿਵੇਂ ਕਿਸੇ ਗੱਲ ਦੀ ਖਬਰ ਹੀ ਨਹੀਂ। ਗੁੰਮਸੁੰਮ ਅੱਖਾਂ ਪਤਰਾ ਗਈਆਂ। ਤਾਈ ਗੁੰਮ ਬੈਠੀ ਸਕੀਨਾ ਨੂੰ ਪਿਆਰ ਕਰਨ ਲੱਗ ਪੈਂਦੀ ਏ। ਮਾਸਟਰ ਅਸਗਰ ਮੌਲਵੀ ਨੂੰ ਪੁੱਛਿਆ, ਮੀਆਂ ਜੀ ਤੁਸੀਂ ਕਿਸ ਮਾਮਲੇ ਵਿੱਚ ਇੱਥੇ ਆਏ ਹੋ? ਜੀਰੇ ਅੱਗੇ ਵੱਧ ਕੇ ਮੌਲਵੀ ਨੂੰ ਗਿਰਬਾਨੋਂ ਫੜ ਕੇ ਜੂਣਾ ਦੇਂਦਿਆਂ ਆਖਿਆ, ਇਹ ਹਰਾਮ ਖੋਰ ਨਿਕਾਹ ਪੜਵਾਉਣ ਆਇਆ ਹੋਇਆ ਹੈ। ਇੱਕ ਹੋਰ ਜੂਣਾ ਦੇ ਕੇ ਆਖਿਆ, ਮੈਂ ਤੇਰੀ ਸਾਰੀ ਸ਼ਰੀਅਤ ਕੱਢਣਾ। ਨਹੀਂ ਜੀਰੇ, ਮਾਸਟਰ ਅਸਗਰ ਰੋਕਿਆ, ਅਸਾਂ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈਣਾ। ਇਹ ਕੰਧ ਟੱਪ ਕੇ ਦੂਜਿਆਂ ਦੇ ਘਰਾਂ ਵਿੱਚ ਵੜ ਕੇ ਉੱਥੋਂ ਜਿਹਨੂੰ ਮਰਜ਼ੀ ਚੁੱਕ ਲਿਆਉਣ। ਜੀਰੇ ਗੁੱਸੇ ਨਾਲ ਮੌਲਵੀ ਨੂੰ ਦੂਰ ਧੱਕਾ ਦੇ ਕੇ ਸੁੱਟ ਦਿੱਤਾ। ਜੀਰਾ ਗਨੀ ਨੂੰ ਵੀ 2-4 ਹੱਥ ਸੁੱਟਣਾ ਚਾਹੁੰਦਾ ਸੀ, ਪਰ ਉਹ ਤੇ ਅੱਗੀ ਦਮੇ ਦਾ ਮਰੀਜ਼ ਮਰਨ ਕਿਨਾਰੇ ਵੇਖ ਕੇ ਜਾਗ ਗਿਆ ਤੇ ਮੁੜ ਮੌਲਵੀ ਨੂੰ ਠੁੱਡੇ ਮਾਰ ਕੇ ਆਖਿਆ, ਨਿਕਲ ਜਾ ਗਲੀਜ਼ ਮੌਲਵੀ, ਨਹੀਂ ਤੇ ਤੇਰੀ ਦਾੜੀ ਪੁੱਟ ਕੇ ਤੇਰੀ ਦੇ ਦਿਆਂਗਾ।
ਮੌਲਵੀ ਉੱਠਦੇ ਆਖਿਆ, ਮੈਨੂੰ ਤੇ ਇਹਨਾਂ ਸੱਦ ਕੇ ਲਿਆਂਦਾ ਸੀ ਕਿ ਸਕੀਨਾ ਮੰਨ ਗਈ ਏ ਤੇ ਆਪ ਆਪਣੇ ਮਾਮੇ ਦੇ ਘਰ ਆ ਗਈ ਏ। ਜੀਰੇ ਇੱਕ ਵਾਰ ਫਿਰ ਉਸੇ ਨਾਲ ਮੌਲਵੀ ਨੂੰ ਧੱਕਾ ਦੇ ਕੇ ਆਖਿਆ, ਦਫਾ ਹੋ ਜਾ ਖਬੀਸਾ, ਐਵੇਂ ਮਾਰਿਆ ਜਾਏਗਾ ਮੇਰੇ ਹੱਥੋਂ। ਹੁਣ ਜੇਲ੍ਹ ਦਾ ਭਾਰ ਕੋਈ ਨਹੀਂ ਮੈਨੂੰ। ਮੌਲਵੀ ਡਰਦਾ ਨੀਵੀਂ ਪਾਈ ਨਿਕਲ ਗਿਆ। ਜੀਰੇ ਇੱਕ ਨਜ਼ਰ ਭਰ ਕੇ ਗਨੀ ਵੱਲ ਵੇਖਿਆ ਤਾਂ ਉਸ ਹੱਥ ਜੋੜ ਦਿੱਤੇ, ਨਹੀਂ ਜੀਰਿਆ, ਮੈਂ ਮਾਰ ਖਾਣ ਜੋਗਾ ਨਹੀਂ। ਮਾਸਟਰ ਅਸਗਰ ਵੀ ਜੀਰੇ ਦੇ ਅੱਗੇ ਹੋ ਕੇ ਉਹਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜੀਰੇ ਗੁੱਸੇ ਨਾਲ ਮੁੱਕਾ ਹਵਾ ਵਿੱਚ ਲਹਿਰਾਇਆ। ਸਕੀਨਾ ਨੂੰ ਘਰ ਲਿਆ ਕੇ ਤਾਈ ਮਾਫੀ ਮੰਗੀ, ਮੈਨੂੰ ਮਾਫ ਕਰੀ ਦੀਏ, ਮੈਂ ਤੇਰੀ ਹਿਫਾਜ਼ਤ ਨਹੀਂ ਕਰ ਸਕੀ। ਇਮਾਮਦੀਨ ਸਕੀਨਾ ਨੂੰ ਫੇਰ ਘਰ ਵੜਦੀ ਨੂੰ ਵੇਖ ਕੇ ਸ਼ਰਮ ਨਾਲ ਮੁਰਦਿਆਂ ਵਾਂਗ ਸੌਂਗੜ ਗਿਆ, ਪਰ ਸਕੀਨਾ ਤੇ ਅਜੇ ਵੀ ਗੁੰਮਸੁੰਮ ਸੀ। ਨਾ ਪਾਣੀ ਪੀਤਾ ਉਸ, ਨਾ ਕੋਈ ਖਾਧਾ, ਨਾ ਕੋਈ ਗੱਲ ਕੀਤੀ। ਦਿਲਾਵਰ ਵੀ ਅੰਮਾ ਅੰਮਾ ਆਖਦਾ ਰਿਹਾ, ਪਰ ਅੰਮਾ ਤਾਂ ਪੱਥਰ ਬਣੀ ਰਹੀ। ਰਾਤ ਪੈ ਗਈ ਹੋਈ ਸੀ। ਜੀਰੇ ਤੇ ਮਾਸਟਰ ਅਸਗਰ ਨੂੰ ਤਾਈ ਆਖਿਆ, ਬੈਠੋ ਪੁੱਤਰ, ਰੋਟੀ ਲਿਆਨੀ ਆ, ਖਾ ਕੇ ਜਾਇਆ ਜੇ। ਜੀਰੇ ਆਖਿਆ, ਤਾਈ ਮੈਂ ਮਾਸਟਰ ਨੂੰ ਲੈ ਕੇ ਆਪਣੇ ਘਰ ਜਾਣਾ ਵਾਂ, ਕੋਈ ਗੱਲ ਹੋਈ ਤਾਂ ਸਾਨੂੰ ਆਵਾਜ਼ ਮਾਰ ਦੇਵੀਂ, ਫੇਰ ਵੇਖੀ ਮੈਂ ਇਹਨਾਂ ਦੇ ਕਿਵੇਂ ਪੜਛੇ ਲਾਣਾ ਵਾਂ। ਜੀਰੇ ਤੇ ਮਾਸਟਰ ਅਸਗਰ ਦੇ ਜਾਣ ਮਗਰੋਂ ਤਾਈ ਰੋਟੀ ਟੁੱਕਰ ਪਕਾਇਆ। ਉਸ ਸਕੀਨਾ ਨੂੰ ਰੋਟੀ ਖਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਕੀਨਾ ਤੇ ਬਿਲਕੁਲ ਚੁੱਪ ਸੀ। ਅੱਜ ਪਹਿਲੀ ਵਾਰ ਤਾਈ ਦੀ ਅੱਖ ਵਿੱਚੋਂ ਅਥਰੂ ਗਿਰੇ। ਅੱਜ ਉਹਨੂੰ ਇਹ ਅਹਿਸਾਸ ਵੀ ਹੋਇਆ ਸੀ ਕਿ ਕੋਈ ਮੇਰੀ ਕੁੱਖ ਵਿੱਚੋਂ ਵੀ ਜੰਮਦਾ ਤੇ ਮੇਰਾ ਇਹ ਹਾਲ ਨਾ ਹੁੰਦਾ। ਇਮਾਮਦੀਨ ਉਡੀਕ ਰਿਹਾ ਸੀ ਕਿ ਕਿਸੇ ਵੇਲੇ ਵੀ ਉਹਦੀ ਵਹੁਟੀ ਉਹਦੇ ਅੱਗੇ ਰੋਟੀ ਲਿਆ ਕੇ ਰੱਖੇਗੀ, ਭਾਵੇਂ ਕਿੰਨੀ ਵੀ ਨਾਰਾਜ਼ ਹੋਵੇ। ਬੇਗਮਾਂ ਕਦੀ ਮੈਨੂੰ ਭੁੱਖ ਨਹੀਂ ਆਉਣ ਦਿੱਤੀ, ਰੋਟੀ ਵੇਲੇ ਸਿਰੀ ਦੇ ਦਿੰਦੀ ਏ, ਪਰ ਅੱਜ ਤੇ ਇਮਾਮਦੀਨ ਨੂੰ ਭੁੱਖਾ ਹੀ ਰਹਿਣਾ ਪਿਆ। ਤਾਈ ਸਾਰੀ ਰਾਤ ਸਕੀਨਾ ਦੇ ਸਿਰਾਣੇ ਬਹਿ ਕੇ ਅੱਖਾਂ ਵਿੱਚ ਲੰਘਾ ਦਿੱਤੀ। ਸਕੀਨਾ ਪੱਥਰ ਹੀ ਬਣੀ ਰਹੀ ਤੇ ਇਮਾਮਦੀਨ ਭੁੱਖ ਨਾਲ ਤਲੂ ਮੱਛੀ ਆਉਂਦਾ ਰਿਹਾ। ਅਜੇ ਦਿਨ ਪੂਰੀ ਤਰ੍ਹਾਂ ਚੜ੍ਹਿਆ ਵੀ ਨਹੀਂ ਸੀ ਕਿ ਪੁਲਿਸ ਦੇ 4 ਮੁਲਾਜ਼ਮ ਪਿੰਡ ਵਿੱਚ ਆ ਵੜੇ। ਪੁਲਿਸ ਨੂੰ ਵੇਖ ਕੇ ਲੋਕ ਹੈਰਾਨ ਹੋਏ ਕਿ ਅੱਜ ਪਹਿਲੀ ਵਾਰ ਪੁਲਿਸ ਚੇਅਰਮੈਨ ਨੂੰ ਦੱਸੇ ਬਿਨਾਂ ਤਾਈ ਦੇ ਘਰ ਵੱਲ ਗਈ ਏ। ਪਹਿਲੇ ਤਾਂ ਪੁਲਿਸ ਚੇਅਰਮੈਨ ਦੇ ਡੇਰੇ ਜਾਂਦੀ ਹੁੰਦੀ ਸੀ ਤੇ ਉਹਦੀ ਇਜਾਜ਼ਤ ਨਾਲ ਹੀ ਕਿਸੇ ਨੂੰ ਗ੍ਰਿਫਤਾਰ ਕਰਦੀ ਸੀ। ਕਿਸੇ ਕੋਲੋਂ ਆਖਿਆ, ਇਹ ਪੁਲਿਸ ਗੱਲੀ ਚੇਅਰਮੈਨ ਨੇ ਆਉਣੀ ਹੈ ਸਕੀਨਾ ਨੂੰ ਦੋਸੇ ਦੇ ਹਵਾਲੇ ਕਰਨ ਲਈ। ਤਾਈ ਦੇ ਵਿਹੜੇ ਪੁਲਿਸ ਵੜੀ ਤਾਂ ਲੋਕਾਂ ਦਾ ਹਜੂਮ ਵੀ ਤਾਈ ਦੇ ਬੂਹੇ ਸਾਹਮਣੇ ਆ ਖਲੋਤਾ। ਪੁਲਿਸ ਤਾਈ ਦਾ ਬਿਆਨ ਲਿਖਿਆ। ਸਕੀਨਾ ਅਜੇ ਵੀ ਗੁੰਮਸੁੰਮ ਸੀ। ਉਹਦੀ ਹਾਲਤ ਦਾ ਵੇਰਵਾ ਲਾਇਆ ਤੇ ਮੌਕਾ ਦੇ ਗਵਾਹ ਇਮਾਮਦੀਨ ਕੋਲੋਂ ਬਿਆਨ ਲੈਣ ਲੱਗੇ ਤਾਂ ਤਾਈ ਆਖਿਆ, ਅਸਲ ਮੁਜਰਮ ਇਹ ਹੀ ਏ, ਇਹਨੂੰ ਹੱਥਕੜੀ ਲੱਗੇ ਮੇਰੇ ਸਾਹਮਣੇ ਤੇ ਮੇਰੇ ਕਲੇਜੇ ਨੂੰ ਠੰਡ ਪਵੇ। ਇਹਦੇ ਕਹਿਣ ਤੇ ਹਲਾਸ਼ੇਰੀ ਦੇਣ ਉੱਤੇ ਹੀ ਦੋਸਾ ਤੇ ਗਨੀ ਮੇਰੇ ਘਰ ਵੜੇ ਨੇ। ਇਮਾਮਦੀਨ ਤਰਲਾ ਲਿਆ, ਬੇਗਮਾ ਕੇ ਵੀ ਕਹਿਨੀ ਹੈ, ਮੈਂ ਤੇ ਬਿਮਾਰ ਪਿਆ, ਮੇਰਾ ਕੀ ਕਸੂਰ ਹੈ। ਤਾਈ ਪੁਲਿਸ ਦੇ ਸਾਹਮਣੇ ਟੁੱਟੀਆਂ ਚੂੜੀਆਂ ਤੇ ਸਕੀਨਾ ਦੇ ਪੁੱਟੇ ਵਾਲਾਂ ਦਾ ਗੁੱਛਾ ਸਾਹਮਣੇ ਰੱਖਦੇ ਆਖਿਆ, ਇਹਨੂੰ ਹੱਥਕੜੀ ਲਾ ਥਾਣੇਦਾਰਾ। ਥਾਣੇਦਾਰ ਦੇ ਇਸ਼ਾਰੇ ਉੱਤੇ ਇੱਕ ਮੁਲਾਜ਼ਮ ਇਮਾਮਦੀਨ ਨੂੰ ਹੱਥਕੜੀ ਲਾਈ ਤੇ ਬਾਹਰ ਲੈ ਗਏ। ਜੀਰਾ ਤੇ ਮਾਸਟਰ ਅਸਗਰ ਵੀ ਪੁਲਿਸ ਨੂੰ ਆ ਰਲੇ। ਮਸੀਤੋਂ ਮੌਲਵੀ ਨੂੰ ਫੜਿਆ। ਦੋਸਾ ਤੇ ਗਨੀ ਵੀ ਘਰ ਸੁੱਤੇ ਫੜੇ ਗਏ। ਪੁਲਿਸ ਨੂੰ ਆਖੋ ਮੁਲਜ਼ਮ ਲੈ ਕੇ ਇੱਥੇ ਬੈਠਕ ਵਿੱਚ ਲਿਆਉਣ, ਪਰ ਪੁਲਿਸ ਨੇ ਚੇਅਰਮੈਨ ਦਾ ਸੁਨੇਹਾ ਸੁਣ ਕੇ ਜਵਾਬ ਵਿੱਚ ਆਖਿਆ, ਸਾਨੂੰ ਉੱਤੋਂ ਹੁਕਮ ਹੈ, ਅਦਾਲਤ ਵਿੱਚ ਹੀ ਕਹਿਣਾ ਜੋ ਕਹਿਣਾ ਹੋਵੇਗਾ। ਪੁਲਿਸ ਦੇ ਜਾਣ ਮਗਰੋਂ ਜੀਰਾ ਤੇ ਮਾਸਟਰ ਅਸਗਰ ਤਾਈ ਦੇ ਘਰ ਗਏ। ਸਕੀਨਾ ਦੀ ਹਾਲਤ ਵੇਖ ਕੇ ਮਾਸਟਰ ਅਸਗਰ ਸਲਾਹ ਦਿੱਤੀ, ਤਾਈ ਭਾਬੀ ਨੂੰ ਹਸਪਤਾਲ ਲੈ ਜਾਣਾ ਪਵੇਗਾ। ਜੀਰੇ ਆਖਿਆ, ਮੈਂ ਦੌੜ ਕੇ ਜਾਣਾ, ਸਟੇਸ਼ਨ ਤੋਂ ਟਾਂਗਾ ਲੈ ਕੇ ਆਉਣਾ। ਜੀਰੇ ਦੇ ਜਾਣ ਮਗਰੋਂ ਸਕੀਨਾ ਵੱਲ ਇਸ਼ਾਰਾ ਕਰਕੇ ਤਾਈ ਆਖਿਆ, ਮਾਸਟਰ ਪੁੱਤਰਾ, ਸਕੀਨਾ ਤੇ ਹੁਣ ਨਹੀਂ ਬਚ ਸਕਦੀ, ਅੰਦਰੋਂ ਮੁੱਕ ਗਈ ਏ। ਫਾਤਾਂ ਵੀ ਆਪਣੀ ਬਾਲੜੀ ਨੂੰ ਚੁੱਕੀ ਆ ਗਈ। ਬਾਹਰੋਂ ਚੇਅਰਮੈਨ ਰਿਆਜ਼ ਤੇ ਉਹਦਾ ਕੁੜਮ ਚੌਧਰੀ ਹਾਕਮ ਤਾਈ ਦੇ ਵਿਹੜੇ ਆ ਵੜੇ। ਆਉਂਦਿਆਂ ਹੀ ਮਲਕ ਰਿਆਜ਼ ਆਖਿਆ, ਭੈਣ ਬੇਗਮਾ, ਇਹ ਕੀ ਕੀਤਾ ਤੂੰ? ਅਸੀਂ ਮਰ ਗਏ ਸਾਂ ਜੋ ਤੂੰ ਪੁਲਿਸ ਸੱਦ ਕੇ ਆਪਣੇ ਹੀ ਪਿੰਡ ਦੇ ਬੰਦੇ ਫੜਵਾ ਦਿੱਤੇ। ਚੌਧਰੀ ਹਾਕਮ ਆਖਿਆ, ਆਪਣੇ ਖਾਵੰਦ ਨੂੰ ਵੀ ਹੱਥਕੜੀ ਲਵਾ ਦਿੱਤੀ ਊ। ਤਾਈ ਕੁਝ ਨਾ ਬੋਲੀ। ਮਲਕ ਰਿਆਜ਼ ਬੇਸੁੱਧ ਪਈ ਸਕੀਨਾ ਵੱਲ ਵੇਖ ਕੇ ਆਖਿਆ, ਇਹਦੀ ਮਰਜ਼ੀ ਨਹੀਂ ਪੁੱਛੀ ਤੂੰ? ਇਹਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ। ਚੇਅਰਮੈਨ ਸਾਹਿਬ, ਬੜਾ ਤਸ਼ੱਦਦ ਕੀਤਾ ਗਿਆ ਹੈ ਸਕੀਨਾ ਬਾਜੀ ਉੱਤੇ। ਮਾਸਟਰ ਅਸਗਰ ਦੀ ਇਸ ਦੀਦਾ ਦਲੇਰੀ ਉੱਤੇ ਚੌਧਰੀ ਹਾਕਮ ਨੂੰ ਕਦਰੇ ਗੁੱਸਾ ਆਇਆ। ਬੋਲਿਆ, ਕਿਸੇ ਤਸ਼ੱਦਦ ਨਹੀਂ ਕੀਤਾ ਸਕੀਨਾ ਉੱਤੇ, ਤੂੰ ਸਾਡੇ ਪਿੰਡ ਵਿੱਚ ਫਸਾਦ ਪਵਾਉਣਾ ਚਾਹੁੰਦਾ ਹੈ? ਤੂੰ ਜੀਰੇ ਦੀ ਜ਼ਮਾਨਤ ਕਰਵਾਉਂਦਾ ਫਿਰਨਾ ਹੈ ਚੇਅਰਮੈਨ ਨੂੰ ਪੁੱਛਿਆ ਬਿਨਾਂ? ਸਰਕਾਰ ਯੂਨੀਅਨ ਕੌਂਸਲ ਕਾਹਦੇ ਲਈ ਬਣਾਈ ਹੈ ਪਤਾ ਹੀ? ਸਮਝਣਾ ਵਾ ਚੌਧਰੀ ਜੀ, ਤੁਹਾਨੂੰ ਤੇ ਤੁਹਾਡੀ ਸਰਕਾਰ ਨੂੰ ਵੀ। ਮੈਂ ਸਰਕਾਰੀ ਮੁਲਾਜ਼ਮ ਹਾਂ, ਤੁਹਾਡਾ ਕਾਮਾ ਨਹੀਂ ਹਾਂ।
ਜੀਰੇ ਨਾਲ ਨਾਇਨਸਾਫੀ ਹੋਈ ਏ। ਮਾਸਟਰ ਆਪਣੇ ਕੋਲੋਂ ਗੱਲ ਬਣਾ ਕੇ ਆਖਿਆ, ਇਸ ਇਲਾਕੇ ਵਿੱਚ ਹੋਣ ਵਾਲੇ ਹਰ ਧਰੋਹ ਬਾਰੇ ਸਰਕਾਰ ਨੂੰ ਇਤਲਾਹ ਦੇਣ ਦੀ ਸਾਡੀ ਡਿਊਟੀ ਤੇ ਫਰਜ਼ ਹੈ ਸਰਕਾਰ ਵੱਲੋਂ। ਜੀਰੇ ਆਪਣਾ ਅਸਲ ਬਿਆਨ ਅਦਾਲਤ ਵਿੱਚ ਰਿਕਾਰਡ ਕਰਵਾ ਕੇ ਜ਼ਮਾਨਤ ਕਰਵਾਈਏ। ਬੜਾ ਛੇਤੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅਦਾਲਤ ਨਿਤਾਰ ਲਵੇਗੀ। ਮਾਸਟਰ ਦੀ ਇਸ ਤਰ੍ਹਾਂ ਗੱਲ ਨਾਲ ਚੇਅਰਮੈਨ ਨੂੰ ਫਿਕਰ ਲੱਗੀ। ਉਹ ਸੋਚਣ ਲੱਗ ਪਿਆ ਕਿ ਪਤਾ ਮਾਸਟਰ ਸੱਚਮੁੱਚ ਹੀ ਸਰਕਾਰ ਵੱਲੋਂ ਕੋਈ ਖੁਫੀਆ ਮਿਸ਼ਨ ਉੱਤੇ ਹੋਵੇ। ਇਸ ਫੌਜੀ ਸਰਕਾਰ ਦਾ ਕੋਈ ਵਿਸਾ ਨਹੀਂ, ਕਿਸ ਦੇ ਗਲ ਫਾਹ ਪਵਾ ਦੇਵੇ। ਇਸ ਬਦਮਾਸ਼ ਬਾਰੇ ਸਿਕੰਦਰ ਨਾਲ ਗੱਲ ਕਰਨੀ ਪਵੇਗੀ। ਉਹ ਸੋਚਿਆ ਤੇ ਬੋਲਿਆ, ਚੌਧਰੀ ਹਾਕਮ, ਮਾਸਟਰ ਦੀ ਗੱਲ ਦਾ ਅਸੀਂ ਬੁਰਾ ਨਹੀਂ ਮਨਾਉਂਦੇ। ਤੂੰ ਬੇਗਮਾਂ ਨੂੰ ਸਮਝਾ, ਘਰ ਦੀ ਗੱਲ ਘਰ ਹੀ ਨਿਬੇੜ ਲਈਏ ਤਾਂ ਚੰਗਾ ਏ। ਤਾਈ ਗੁੰਮਸੁੰਮ ਬਣੀ ਸਕੀਨਾ ਦੀ ਮੰਜੀ ਲਾਗੇ ਬੈਠੀ ਉਹਦੀਆਂ ਤਲੀਆਂ ਨੂੰ ਕਦੀ ਮਾਲਿਸ਼ ਕਰਕੇ ਤੇ ਕਦੀ ਜੁੱਸੇ ਨੂੰ ਮੁੱਠੀਆਂ ਭਰ ਹੋਸ਼ ਵਿੱਚ ਲਿਆਉਣ ਦਾ ਯਤਨ ਕਰ ਰਹੀ ਏ ਤੇ ਦਿਲਾਵਰ ਬੇਸੁਰਤ ਆਪਣੀ ਮਾਂ ਨਾਲ ਮੰਜੀ ਉੱਤੇ ਗੂੜੀ ਨੀਂਦਰ ਸੌਂ ਗਿਆ ਹੋਇਆ ਸੀ। ਚੌਧਰੀ ਹਾਕਮ ਬੇਗਮਾਂ ਦੇ ਨੇੜੇ ਹੋ ਕੇ ਆਖਿਆ, ਵੇਖ ਭੈਣ, ਚੇਅਰਮੈਨ ਆਪ ਚੱਲ ਕੇ ਤੇਰੇ ਘਰ ਆਇਆ ਏ। ਆਪਸੀ ਮਾਮਲਾ ਆਪਸ ਵਿੱਚ ਹੀ ਬਹਿ ਕੇ ਮੁਕਾ ਲੈਂਦੇ ਆ। ਥਾਣੇ ਕਚਹਿਰੀਆਂ ਵਿੱਚੋਂ ਧੱਕੇ ਹੀ ਲੱਭਦੇ ਨੇ, ਲੋਕ ਤਾਂ ਉਂਗਲ ਲਾਉਂਦੇ ਹੀ ਹੁੰਦੇ ਨੇ। ਚੌਧਰੀ ਮਾਸਟਰ ਅਸਗਰ ਵੱਲ ਵੇਖਿਆ। ਤਾਈ ਚੌਧਰੀ ਵੱਲ ਵੇਖਿਆ ਬਿਨਾਂ ਆਖਿਆ, ਚੌਧਰੀ ਆਪਣੇ ਚੇਅਰਮੈਨ ਨੂੰ ਆਖ ਮੇਰੇ ਘਰੋਂ ਚਲਾ ਜਾਵੇ। ਮੇਰੇ ਘਰ ਦਾ ਤਾਂ ਹੁੱਕਾ ਪਾਣੀ ਬੰਦ ਏ। ਕਿਧਰੇ ਪਿੰਡ ਵਾਲਿਆਂ ਇਹਨੂੰ ਇੱਥੇ ਵੇਖ ਲਿਆ ਤੇ ਇਹਦਾ ਹੁੱਕਾ ਪਾਣੀ ਬੰਦ ਨਾ ਕਰ ਦੇਣ। ਤਾਈ ਦੇ ਇਸ ਜਵਾਬ ਨਾਲ ਚੌਧਰੀ ਤੇ ਚੇਅਰਮੈਨ ਦੋਵੇਂ ਸ਼ਰਮਿੰਦਾ ਹੋਏ। ਚੇਅਰਮੈਨ ਬੋਲਣ ਲਈ ਮੂੰਹ ਖੋਲ੍ਹਿਆ ਸੀ ਕਿ ਬਾਹਰ ਜੀਰਾ ਦੌੜਦਾ ਆਇਆ ਤੇ ਆਖਿਆ, ਤਾਈ ਟਾਂਗਾ ਆ ਗਿਆ ਏ। ਮਗਰੋਂ ਜਮੀਲਾ ਵੀ ਬੂਹਾ ਲੰਘ ਆਈ ਤੇ ਮਾਸਟਰ ਹਨੀਫ ਤੇ ਬਾਕੀ ਕਿਸੇ ਨੇ ਵੀ ਚੌਧਰੀ ਤੇ ਚੇਅਰਮੈਨ ਵੱਲ ਨਾ ਵੇਖਿਆ। ਫਾਤਾਂ ਵੀ ਆ ਗਈ। ਜਮੀਲਾ ਫਾਤਾਂ ਤੇ ਤਾਈ ਸਕੀਨਾ ਨੂੰ ਚੁੱਕ ਕੇ ਬਾਹਰ ਟਾਂਗੇ ਤੀਕਰ ਲਿਆਉਣ ਲਈ ਤਿਆਰ ਹੋਈ। ਜੀਰੇ ਤੇ ਜੀਰੇ ਦੀ ਵਹੁਟੀ ਨੂੰ ਇੰਜ ਤਾਈ ਦੀ ਖਿਦਮਤ ਕਰਦਿਆਂ ਵੇਖ ਕੇ ਚੇਅਰਮੈਨ ਨੂੰ ਗੁੱਸਾ ਤਾਂ ਬੜਾ ਆਇਆ, ਪਰ ਵੇਲੇ ਦੀ ਨਜ਼ਾਕਤ ਨੂੰ ਸਮਝ ਕੇ ਚੌਧਰੀ ਨੂੰ ਨਾਲ ਲੈ ਕੇ ਬਾਹਰ ਨਿਕਲ ਗਿਆ। ਸਕੀਨਾ ਨੂੰ ਚੁੱਕ ਜਦ ਬੂਹੇ ਤੀਕਰ ਲਿਆਏ, ਸਕੀਨਾ ਇੱਕ ਦੋ ਖਿੱਚ ਕੇ ਸਾਹ ਲੈ ਤੇ ਲੋਥ ਬਣ ਗਈ। ਫਾਤਾਂ ਦੀਆਂ ਚੀਕਾਂ ਨਿਕਲ ਗਈਆਂ। ਹੁਣ ਲੱਗਦਾ ਈ ਜਿਵੇਂ ਤਾਈ ਬੁੱਤ ਬਣ ਗਈ ਏ, ਪਰ ਤਾਈ ਛੇਤੀ ਸੰਭਲ ਗਈ ਤੇ ਉਸ ਦਿਲਾਵਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ ਜਿਹੜਾ ਫਾਤਾਂ ਦੇ ਰੋਣ ਤੇ ਵੈਣ ਪਾਉਣ ਨਾਲ ਜਾਗ ਪਿਆ ਸੀ। ਅੱਜ ਸ਼ਾਮ ਵੇਲੇ ਹਫੀਜ਼ ਪਿੰਡ ਦੀ ਜੂਹ ਵਿੱਚ ਵੜਿਆ। ਉਸੇ ਹੀ ਛੱਪੜ ਕੰਢੇ ਟਾਹਲੀ ਦੇ ਮੁੱਢ ਲਾਗੇ ਆਣ ਬੈਠਾ ਜਿੱਥੇ ਉਹ ਉਸ ਸ਼ਾਮ ਸਕੀਨਾ ਨੂੰ ਲੈ ਕੇ ਆਣ ਬੈਠਾ ਸੀ। ਹਫੀਜ਼ ਗੂੜੇ ਹਨੇਰੇ ਦੀ ਉਡੀਕ ਕਰ ਰਿਹਾ ਏ ਕਿ ਪਿੰਡ ਵੜਦੇ ਨੂੰ ਕੋਈ ਵੇਖੇ ਨਾ। ਉੱਲੂ ਅੱਜ ਫਿਰ ਜ਼ਿਆਦਾ ਬੋਲ ਰਹੇ ਸਨ। ਹਨੇਰਾ ਥੋੜ੍ਹਾ ਜਿਹਾ ਹੋਰ ਵਧਿਆ ਤੇ ਹਫੀਜ਼ ਸੋਚਿਆ, ਫਸਲਾਂ ਵਿੱਚੋਂ ਹੁੰਦਿਆਂ ਹੋਇਆਂ ਪਿੰਡ ਦੇ ਕਬਰਿਸਤਾਨ ਜਿਹੜਾ ਪਿੰਡ ਦੇ ਲਾਗੇ ਸੀ, ਝੱਟ ਉੱਥੇ ਗੁਜ਼ਾਰ ਕੇ ਫੇਰ ਗੂੜੇ ਹਨੇਰੇ ਵਿੱਚ ਪਿੰਡ ਜਾ ਵੜਾਂਗਾ। ਦਿਨ ਚੜ੍ਹੇ ਵੇਖ ਲਵਾਂਗਾ ਕਿਹੜਾ ਮਾਈ ਦਾ ਲਾਲ ਮੇਰੇ ਸਾਹਮਣੇ ਆਉਂਦਾ ਏ। ਇਸ ਵੇਲੇ ਕਣਕ ਦੀ ਫਸਲ ਅਜੇ ਬਹੁਤੀ ਵੱਡੀ ਤੇ ਨਹੀਂ ਸੀ ਹੋਈ, ਪਰ ਇੰਨੀ ਛੋਟੀ ਵੀ ਨਹੀਂ ਸੀ। ਕਮਾਦ ਜ਼ਿਆਦਾ ਬਚਿਆ ਹੋਇਆ ਸੀ। ਹਫੀਜ਼ ਸੋਚਦਾ ਗਿਆ, ਇੰਨੇ ਥੋੜ੍ਹੇ ਚਿਰ ਵਿੱਚ ਇੰਨੀ ਜ਼ਿਆਦਾ ਤਬਦੀਲੀ। ਅਜੇ ਹਫੀਜ਼ ਕਬਰਿਸਤਾਨ ਤੋਂ ਦੂਰ ਹੀ ਸੀ। ਉਹਨੂੰ ਕਬਰਿਸਤਾਨ ਵਿੱਚ ਲਾਲਟੈਨਾਂ ਦੀ ਲੋ ਦਿਸੀ ਤੇ ਫਿਰ ਲੋਕ ਇੱਧਰ ਉੱਧਰ ਖੜੇ ਸਨ। ਹਫੀਜ਼ ਹੋਰ ਨੇੜੇ ਹੋਇਆ। ਉਹਨੂੰ ਕਿਸੇ ਨੂੰ ਦਫਨਾਉਣ ਵਾਲਾ ਕੰਮ ਕਰਦੇ ਲੋਕ ਨਜ਼ਰ ਆਏ। ਉਹ ਹੋਰ ਨੇੜੇ ਹੋ ਕੇ ਇੱਕ ਝਾੜੀ ਦੇ ਪਿੱਛੇ ਲੁੱਕ ਕੇ ਵੇਖਣ ਲੱਗ ਪਿਆ। ਕੌਣ ਮਰ ਗਈ ਏ? ਰਾਤ ਤੇ ਕਿਸੇ ਜ਼ਨਾਨੀ ਦੀ ਮਈਅਤ ਹੀ ਦਫਨਾਈ ਜਾਂਦੀ ਏ। ਫਿਰ ਉਹਨੇ ਵੇਖਿਆ ਲੋਕ ਹੌਲੀ ਹੌਲੀ ਵਾਪਸ ਮੁੜ ਰਹੇ ਨੇ। ਇੱਕ ਲਾਲਟੈਨ ਦੀ ਲੋ ਵਿੱਚ ਉਹਨੇ ਵੇਖਿਆ ਥੋੜ੍ਹੇ ਲੋਕ ਕਬਰ ਦੁਆਲੇ ਖਲੋਤੇ ਤੇ ਹੱਥ ਚੁੱਕ ਕੇ ਦੁਆ ਮੰਗ ਰਹੇ ਨੇ। ਉਹਨਾਂ ਵਿੱਚ ਇੱਕ ਨਿੱਕਾ ਬਾਲ ਵੀ ਹੱਥ ਚੁੱਕ ਕੇ ਖਲੋਤਾ ਏ। ਹਨੇਰਾ ਗੂੜਾ ਹੋਣ ਕਾਰਨ ਉਹ ਹੋਰ ਨੇੜੇ ਦੀ ਕਬਰ ਓਲੇ ਹੋ ਕੇ ਵੇਖਣ ਲੱਗ ਪਿਆ। ਤਾਈ ਦੀ ਆਵਾਜ਼ ਉਭਰੀ, ਧੀਏ ਸਕੀਨਾ, ਰੱਬ ਰੱਖਾ ਤੇਰਾ। ਮੇਰੇ ਵੱਸ ਤੋਂ ਗੱਲ ਬੇਵੱਸੀ ਹੋ ਗਈ ਸੀ, ਪਰ ਮੈਂ ਤੇਰੇ ਨਾਲ ਵਾਅਦਾ ਕਰਨੀ ਆ, ਤੇਰੇ ਦਿਲਾਵਰ ਨੂੰ ਇਮਾਮ ਦੀਨ ਤੇ ਹਫੀਜ਼ ਵਾਂਗ ਗੇਦੀ ਨਹੀਂ ਬਣਨ ਦਿਆਂਗੀ। ਦਿਲਾਵਰ ਨੂੰ ਚੁੱਕ ਕੇ ਉਹਨੂੰ ਚੁੰਮਦੀ ਹੋਈ ਕਬਰਿਸਤਾਨ ਤੋਂ ਬਾਹਰ ਜਾਣ ਲੱਗੀ ਤਾਂ ਬਾਕੀ ਸਾਰੇ ਵੀ ਪਿੱਛੇ ਟੁਰੇ। ਕਿ ਮੇਰੀ ਸਕੀਨਾ ਮਰ ਗਈ ਏ? ਹਫੀਜ਼ ਦਾ ਮਨ ਕੀਤਾ ਉਹ ਚੀਕਾਂ ਮਾਰ ਕੇ ਰੋਵੇ ਤੇ ਆਖੇ, ਨਹੀਂ ਤਾਈ, ਮੈਂ ਗੇਦੀ ਨਹੀਂ ਹਾਂ, ਮੈਨੂੰ ਤੇ ਤਾਏ ਦੀ ਮਸਕੀਨ ਸੂਰਤ ਮਾਰ ਗਈ। ਹਫੀਜ਼ ਗੁੱਸੇ ਨਾਲ ਆਪਣੇ ਸਿਰ ਵਿੱਚ ਮੁੱਕੀਆਂ ਮਾਰੀਆਂ। ਕਦੀ ਜੇ ਮੈਂ ਤਾਏ ਅੱਗੇ ਖਲੋ ਜਾਂਦਾ ਤੇ ਆਖਦਾ, ਨਹੀਂ ਤਾਇਆ, ਮੈਂ ਆਪਣੇ ਕੀਤੇ ਐਦ ਨੂੰ ਨਿਭਾਉਣ ਲਈ ਜਾਨ ਵਾਰਨ ਨੂੰ ਤਿਆਰ ਹਾਂ, ਸਕੀਨਾ ਦਾ ਸਾਥ ਨਹੀਂ ਛੱਡ ਸਕਦਾ। ਪਰ ਮੈਂ ਉਸ ਵੇਲੇ ਕੁਝ ਹੋਰ ਸੋਚ ਲਿਆ। ਇਹ ਮੇਰਾ ਮੂਰਖਪੁਣਾ ਸੀ। ਮੇਰਾ ਖਿਆਲ ਸੀ ਪਿੰਡੋਂ ਮੇਰੇ ਜਾਣ ਨਾਲ ਤਾਏ ਨੂੰ ਸਮਝ ਆ ਜਾਵੇਗੀ ਕਿ ਸਕੀਨਾ ਉਹਦੀ ਨੂੰਹ ਹੈ। ਮੈਂ ਵੀ ਸਮਝਦਾ ਸਾਂ ਗੱਲ ਪੁਰਾਣੀ ਹੋਣ ਨਾਲ ਦਬ ਜਾਵੇਗੀ ਤੇ ਫੇਰ ਘਰ ਆਵਾਂਗਾ। ਉਹਨੇ ਰੋਂਦੇ ਹੋਏ ਸਕੀਨਾ ਦੀ ਕਬਰ ਤੋਂ ਮਿੱਟੀ ਚੁੱਕ ਚੁੱਕ ਆਪਣੇ ਸਿਰ ਵੀ ਪਾਈ ਤੇ ਮੂੰਹ ਉੱਤੇ ਮਲਦਿਆਂ ਕੁਰਲਾਇਆ,
ਮਾਫ ਕਰੀ ਸਕੀਨਾ, ਮੈਨੂੰ ਕੀ ਪਤਾ ਸੀ ਮੇਰੇ ਪਿੰਡ ਛੱਡਣ ਨਾਲ ਤੂੰ ਜਹਾਨ ਛੱਡ ਜਾਣਾ ਹੈ। ਉਹਦੇ ਮਨ ਵਿੱਚ ਆਈ ਭੱਜ ਕੇ ਜਾਵੇ ਤੇ ਤਾਈ ਦਾ ਰਾਹ ਰੋਕ ਕੇ ਮਾਫੀ ਮੰਗੇ ਤੇ ਆਖੇ, ਤਾਈ ਮੈਥੋਂ ਭੁੱਲ ਹੋਈ, ਮੈਂ ਗੇਦੀ ਨਹੀਂ ਆ, ਹੁਣ ਮੈਂ ਆ ਗਿਆ ਵਾਂ, ਵੇਖਣਾ ਕੌਣ ਖਲੋਂਦਾ ਮੇਰੇ ਸਾਹਮਣੇ, ਇੱਕ ਇੱਕ ਨੂੰ ਚੀਰ ਕੇ ਰੱਖ ਦਿਆਂਗਾ। ਉਹਦਾ ਦਿਲ ਕੀਤਾ ਤਾਈ ਤੇ ਦਿਲਾਵਰ ਨੂੰ ਆਵਾਜ਼ ਮਾਰ ਕੇ ਰੋਕ ਲਵੇ, ਪਰ ਨਹੀਂ, ਉਹਦੇ ਅੰਦਰੋਂ ਇੱਕ ਹੋਰ ਆਵਾਜ਼ ਉਭਰੀ, ਤੂੰ ਵੀ ਆਪਣੇ ਤਾਏ ਵਾਂਗ ਗੇਦੀ ਏ। ਹੁਣ ਦਿਲਾਵਰ ਤੇ ਤਾਈ ਨੂੰ ਕਿਹੜਾ ਮੂੰਹ ਵਿਖਾਏਗਾ, ਜਾ ਡੁੱਬ ਕੇ ਮਰ ਜਾ ਕਿਧਰੇ, ਪਿੰਡ ਵਾਲਿਆਂ ਸਾਹਮਣੇ ਨਜ਼ਰਾਂ ਚੁੱਕ ਕੇ ਜੀ ਸਕੇਂਗਾ ਤੂੰ ਕਿ ਲੋਕਾਂ ਤਾਂ ਕੱਲ ਨੂੰ ਤੇਰੇ ਦਿਲਾਵਰ ਨੂੰ ਵੀ ਗੇਦੀ ਦਾ ਪੁੱਤਰ ਆ ਕੇ ਰਵਾਇਆ ਕਰਨਗੇ। ਨਹੀਂ, ਮੈਂ ਆਪਣੇ ਦਿਲਾਵਰ ਨੂੰ ਇਹ ਤਾਨਾ ਨਹੀਂ ਵੱਜਣ ਦੇਣਾ। ਹਫੀਜ਼ ਰੋਂਦਾ ਹੋਇਆ ਇੱਕਦਮ ਉੱਠ ਕੇ ਹਨੇਰੇ ਵਿੱਚ ਗਵਾਚ ਜਾਂਦਾ ਹੈ। ਵੇਲਾ ਚੁੱਪ-ਚਾਪ ਲੰਘਦਾ ਹੈ। ਅੱਜ 16 ਸਾਲਾਂ ਬਾਅਦ ਉਸੇ ਕਬਰਿਸਤਾਨ ਵਿੱਚ ਇੱਕ ਕਬਰ ਉੱਤੇ ਲੋਕ ਇਕੱਠੇ ਹੋਏ ਸਨ। ਦੂਰੋਂ ਨੇੜਿਓਂ ਵੀ ਲੋਕ ਆਣ ਢੁੱਕੇ ਸਨ, ਜਿਹਦੀ ਵਜ੍ਹਾ ਨਾਲ ਇੱਕ ਛੋਟਾ ਜਿਹਾ ਜਲੂਸ ਬਣ ਗਿਆ ਹੋਇਆ ਸੀ। ਕਬਰ ਉੱਤੇ ਚਾਦਰ ਵੀ ਚੜੀ ਹੋਈ ਸੀ ਤੇ ਫੁੱਲ ਵੀ ਪਏ ਹੋਏ ਸਨ। ਅਗਰਬੱਤੀਆਂ ਦੀ ਖੁਸ਼ਬੂ ਤੇ ਮਹਿਕ ਖਿਲਰੀ ਹੋਈ ਸੀ। ਕਬਰ ਦੇ ਸਿਰਹਾਣੇ ਖਲੋਤਾ ਇੱਕ ਜਵਾਨ ਗੱਭਰੂ ਦਿਲਾਵਰ ਆਪਣੀ ਦਾਦੀ ਬੇਗਮਾਂ ਦੀ ਹਯਾਤੀ ਤੇ ਸ਼ਖਸੀਅਤ ਬਾਰੇ ਤਕਰੀਰ ਕਰ ਰਿਹਾ ਹੈ ਕਿ ਮੈਨੂੰ ਹੀ ਨਹੀਂ, ਇਸ ਪਿੰਡ ਤੇ ਨਾਲ ਦੇ ਹੋਰ ਪਿੰਡਾਂ ਦੇ ਕਮਜ਼ੋਰ ਤੇ ਹੀਣੇ ਲੋਕਾਂ ਨੂੰ ਮੇਰੀ ਦਾਦੀ ਦੇ ਕਿਰਦਾਰ ਤੇ ਵਿਚਾਰਾਂ ਉੱਤੇ ਮਾਣ ਹੈ। ਆਜ਼ਾਦੀ ਤੇ ਇਨਸਾਫ ਪਸੰਦ ਇਸ ਪਿੰਡ ਦਾ ਹਰ ਬੰਦਾ ਜਾਣਦਾ ਹੈ ਕਿ ਮੇਰੀ ਦਾਦੀ ਭੀੜਾਂ ਤੇ ਮੁਸ਼ਕਲਾਂ ਸਾਹਮਣੇ ਕਦੀ ਸਿਰ ਨਹੀਂ ਝੁਕਾਇਆ, ਹਮੇਸ਼ ਕਮਜ਼ੋਰ ਤੇ ਆਪਣੇ ਵਰਗੇ ਇਨਸਾਨ ਦਾ ਸਾਥ ਦਿੱਤਾ, ਹੱਕ ਤੇ ਸੱਚ ਦੀ ਰਾਹ ਵਿਖਾਉਣ ਲਈ ਆਪ ਮਿਸਾਲ ਬਣ ਕੇ ਵਿਖਾਇਆ। ਇਸ ਪਿੰਡ ਤੇ ਜੂ ਦੇ ਦੂਜੇ ਭਰਦਾਣਾ ਤੇ ਲੋਭੂਆਂ ਸਾਹਮਣੇ ਕਦੀ ਹਾਰ ਨਹੀਂ ਮੰਨੀ। ਇਹੀ ਵਜ੍ਹਾ ਹੈ ਅੱਜ ਅਸੀਂ ਸਾਰੇ ਬੇਗਮਾਂ ਦੀ ਅਜ਼ਮਤ ਨੂੰ ਸਲਾਮ ਕਰਨੇ ਆ। ਉਹਦੀ ਅਜ਼ਮਤ ਦੀ ਮਾਨਤਾ ਦੇਣ ਲਈ ਅੱਜ ਸਾਰਿਆਂ ਸਾਹਮਣੇ ਮੈਂ ਅਹਿਦ ਕਰਨਾ ਕਿ ਮੈਂ ਆਪਣੀ ਦਾਦੀ ਦੇ ਬਣਾਏ ਅਸੂਲਾਂ ਤੇ ਸਿੱਧੀ ਰਾਹ ਵੱਲੋਂ ਕਦੀ ਮੂੰਹ ਨਹੀਂ ਮੋੜਾਂਗਾ। ਜ਼ਬਰ ਤੇ ਨਾ ਇਨਸਾਫੀ ਸਾਹਮਣੇ ਕਦੀ ਸਿਰ ਨਹੀਂ ਝੁਕਾਵਾਂਗਾ, ਨਾ ਹੀ ਦਾਦੀ ਦੀ ਅਣਖ ਤੇ ਆਣ ਉੱਤੇ ਕੋਈ ਹਰਫ ਆਣ ਦਿਆਂਗਾ। ਸ਼ਾਬਾਸ਼ ਪੁੱਤਰਾ ਸ਼ਾਬਾਸ਼। ਇਕੱਠ ਵਿੱਚੋਂ ਇੱਕ ਫਕੀਰ ਜੋਸ਼ ਨਾਲ ਆਖਿਆ, ਆਪਣੀ ਦਾਦੀ ਦੇ ਵਿਹੜੇ ਕਿਸੇ ਗੇਦੀ ਨੂੰ ਪੈਰ ਨਾ ਰੱਖਣ ਦੇਵੀਂ। ਲੋਕਾਂ ਦੌਣ ਘੁਮਾ ਕੇ ਫਕੀਰ ਵੱਲ ਵੇਖਿਆ, ਜਿਹੜਾ ਆਪਣੀ ਆਖੀ ਉੱਤੇ ਆਪ ਹੀ ਘਬਰਾ ਕੇ ਰੋਂਦਾ ਹੋਇਆ ਇਕੱਠ ਵਿੱਚੋਂ ਦੂਰ ਜਾ ਰਿਹਾ ਸੀ। ਦਿਲਾਵਰ ਸੋਚਣ ਲੱਗ ਪਿਆ, ਮੇਰੀ ਦਾਦੀ ਤੇ ਦਾਦੇ ਇਮਾਮਦੀਨ ਨੂੰ ਗੇਦੀ ਆਖਿਆ ਕਰਦੀ ਸੀ, ਜਿਹਦੀ ਵਜ੍ਹਾ ਨਾਲ ਮੇਰਾ ਬਾਪ ਪਿੰਡ ਛੱਡ ਕੇ ਗਾਇਬ ਹੋ ਗਿਆ ਸੀ। ਇਸ ਫਕੀਰ ਨੂੰ ਕਿਵੇਂ ਮਾਲੂਮ ਕਿ ਦਾਦੀ ਗੇਦੀ ਆਖਿਆ ਕਰਦੀ ਸੀ? ਕਿਧਰੇ ਇਹ ਫਕੀਰ ਮੇਰਾ ਪਿਓ ਤੇ ਨਹੀਂ ਸੀ? ਦਿਲਾਵਰ ਦਾ ਦਿਲ ਕੀਤਾ ਕਿ ਦੌੜ ਕੇ ਪਿਓ ਨੂੰ ਰੋਕ ਲਵੇ, ਪਰ ਇਸ ਮਾਹੌਲ ਵਿੱਚੋਂ ਜਾਣਾ ਉਹਨੇ ਮੁਨਾਸਬ ਨਾ ਸਮਝਿਆ ਤੇ ਫਕੀਰ ਦੀ ਗੱਲ ਨੂੰ ਹੀ ਅੱਗੇ ਟੋਰਿਆ। ਸੱਚ ਆ ਗਏ ਨੇ ਸਾਈਂ ਬਾਬਾ, ਗੇਦੀਆਂ ਕਦੀ ਮੈਦਾਨ ਨਹੀਂ ਜਿੱਤੇ। ਇੱਕ ਘਰ ਕੀ, ਦਿਲਾਵਰ ਜੋਸ਼ ਨਾਲ ਆਖਿਆ, ਉਹ ਤੇ ਮੁਲਕ ਨਹੀਂ ਵਸਦੇ ਜਿੱਥੇ ਗੇਦੀਆਂ ਦੀ ਭਰਮਾਰ ਹੋਵੇ। ਲੋਕਾਂ ਦਿਲਾਵਰ ਦੀ ਤਕਰੀਰ ਉੱਤੇ ਵਾਹ-ਵਾਹ ਕੀਤੀ ਤੇ ਤਾੜੀਆਂ ਵਜਾਈਆਂ, ਪਰ ਦਿਲਾਵਰ ਦੀਆਂ ਨਜ਼ਰਾਂ ਦੂਰ ਕਿਧਰੇ ਹੋਰ ਕੁਝ ਵੇਖ ਰਹੀਆਂ ਸਨ।